ਅਗਲੀ ਗੱਲ ਕਰੀਏ, ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਦਾਲਤ ਵੱਲੋਂ ਰਾਹਤ ਜ਼ਮਾਨਤ ਮਿਲੀ। हाँ जी, देखो सिंगला साहब तकरीबन ला लो कि सवा महीना घट आए चली जिवें आपां कहंदे ने चली सा वो एक तरह नाल कह लो वो कट लिया 40 दिनां वाला तां ये हुण इन्हां दा जिहड़ा कह लो कि जेल दा समां है वो खत्म हो गया। ਜਿਹੜਾ ਜੇਲ੍ਹ ਦਾ ਸਮਾਂ ਖਤਮ ਹੋਇਆ ਹੈ ਤਾਂ ਉਹਦੇ ਵਿੱਚ ਬੇਲ ਮਿਲੀ ਹੈ। ਪਰ ਦੇਖੋ ਜ਼ਮਾਨਤ ਆਪਾਂ ਅਕਸਰ ਗੱਲ ਕਰਿਆ ਕਰਦੇ ਹਾਂ ਕਿ ਸਭ ਦਾ ਆਪੋ ਆਪਣਾ ਹੱਕ ਹੈ ਜੀ। ਜ਼ਮਾਨਤ ਕੋਈ ਵੀ ਬੰਦਾ ਆਪਣੀ ਜਿਹੜੀ ਹੈ ਉਹ ਲਾ ਸਕਦਾ ਹੈ, ਜ਼ਮਾਨਤ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਇਹਦੇ ਵਿੱਚ, ਕੋਈ ਅਲੋਕਾਰੀ ਗੱਲ ਨਹੀਂ ਹੁੰਦੀ। ਪਰ ਇੱਥੇ ਮਸਲਾ ਜਿਹੜਾ ਇੱਕ ਵੱਖਰੀ ਕਿਸਮ ਦਾ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਸੀਗਾ, ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀਗੀ, ਇਸ ਦਰਮਿਆਨ ਜੋ ਦਲੀਲਾਂ ਦਿੱਤੀਆਂ ਗਈਆਂ, ਜੋ ਬਹਿਸਾਂ ਕੀਤੀਆਂ ਗਈਆਂ, ਉਹਦੇ ਵਿੱਚ ਇੱਕ ਗੱਲ ਨਿਕਲੀ ਹੈ। ਇੱਕ ਤਾਂ ਕੋਰਟ ਨੇ ਕਹਿ ਲਓ ਕਿ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਕਿ ਤੁਹਾਡੇ ਕੋਲ ਕੋਈ ਠੋਸ ਐਵੀਡੈਂਸ ਨਹੀਂ ਹੈ। ਸੈਕੰਡ ਚੀਜ਼ ਕਿ ਇਹਨਾਂ ਦੇ ਜਿਹੜੇ ਵਕੀਲ ਨੇ, ਡਿਫੈਂਸ ਦੇ ਵਕੀਲ ਕਹਿ ਸਕਦੇ ਹਾਂ ਆਪਾਂ, ਡਿਫੈਂਸ ਦੇ ਵਕੀਲ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਬੇਸਿਕਲੀ ਜਿਹੜੇ ਬੰਦੇ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਬਈ OSD ਹੈ ਹੀ ਨਹੀਂ ਹੈ ਤੇ ਨਾ ਕੋਈ ਰਿਕਵਰੀ ਹੈ, ਨਾ ਤੁਸੀਂ ਕੋਈ ਇਨਵੈਸਟੀਗੇਸ਼ਨ ਕੀਤੀ ਕੰਪਲੇਂਟ ਤੋਂ ਬਾਅਦ, ਤੁਸੀਂ ਸਿੱਧਾ ਐਕਸ਼ਨ ਹੀ ਕਰ ਦਿੱਤਾ, ਮਤਲਬ ਕਿ ਕਾਰਵਾਈ ਪਾ ਦਿੱਤੀ ਬੰਦੇ ਤੇ ਗੱਲ ਬਣਦੀ ਨਹੀਂ ਹੈ ਨਾ। ਇਦਾਂ ਤੇ ਪਿਆਰ ਹੁੰਦੇ ਨਹੀਂ। ਸੋ ਉਹਨਾਂ ਨੇ ਮਤਲਬ ਕਿ ਇਸ ਤਰੀਕੇ ਦੀਆਂ ਕਹ ਲਓ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਨੇ ਕਿ ਬੇਦਲੀਲ ਹੋ ਗਏ, ਬੇਦਲੀਲ ਹੋ ਗਏ, ਕਿਉਂਕਿ ਇਸ ਮਾਮਲੇ ਤੇ ਫੈਸਲਾ ਸ਼ਾਇਦ ਪਹਿਲਾਂ ਹੀ ਆ ਜਾਂਦਾ। ਪੰਜਾਬ ਸਰਕਾਰ ਨੇ ਪਹਿਲਾਂ ਜਵਾਬ ਮੰਗ ਲਿਆ ਇਸ ਮੁੱਦੇ ਤੇ, ਇਹ ਦੇਖੋ ਜੀ ਅਸੀਂ ਥੋੜਾ ਸਮਾਂ ਮੰਗ ਲਿਆ ਇਹਨਾਂ ਨੇ ਕਿ ਇਸ ਮੁੱਦੇ ਤੇ ਅਸੀਂ ਬਾਅਦ ਚ ਹਲਫੀਆ ਬਿਆਨ ਦੇਵਾਂਗੇ। ਫਿਰ ਜਿਹੜਾ ਇਹਨਾਂ ਨੇ ਜਾ ਕੇ ਉੱਥੇ ਵਿਰੋਧਤਾ ਕਰਨੀ ਸੀ ਜ਼ਮਾਨਤ ਦੀ, ਉਹ ਵੀ ਠੋਕ ਵੀ ਨਹੀਂ ਕਰ ਸਕੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਰਟ ਇਹ ਮੰਨ ਕੇ ਚੱਲ ਰਿਹਾ ਸੀ ਕਿ ਤੁਹਾਡੇ ਕੋਲ ਕੋਈ ਕਾਲ ਰਿਕਾਰਡਡ ਹੋਈ ਹੁੰਦੀ ਹੈ ਜਿਹੜੀ ਉਹ ਹੋਵੇ ਤਾਂ ਉਹਦੀ ਬਿਨਾਂ ਤੇ ਤੁਸੀਂ ਕਿਵੇਂ ਕਿਸੇ ਨੂੰ ਮੁਲਜ਼ਮ ਠਹਿਰਾ ਸਕਦੇ ਹੋ। ਇਹ ਸਾਰਾ ਕੁਛ ਹੈ ਜਿਹੜਾ ਕਿ ਕਾਲ ਵੈਸੇ ਸ਼ਗਨਪ੍ਰੀਤ ਵਾਲੇ ਮਾਮਲੇ ਚ ਵੀ ਸਿਮਿਲਰ ਚੀਜ਼ਾਂ ਨੇ ਕਿ ਜਿਹੜਾ ਉਹ ਸ਼ਗਨਪ੍ਰੀਤ ਹੈ ਜਿਹੜਾ ਸਿੱਧੂ ਮੂਸੇਵਾਲੇ ਦਾ ਸਾਥੀ ਸੀਗਾ, ਉਹਦੇ ਮਾਮਲੇ ਚ ਵੀ ਇਹੋ ਹੈ। ਉਹ ਸਵਾਲ ਕੀਤਾ ਗਿਆ ਸੀਗਾ ਕਿ ਬਈ ਕੀ ਇਹੋ ਜਿਹੀਆਂ ਚੀਜ਼ਾਂ ਦੇ ਆਧਾਰ ਤੇ ਤੁਸੀਂ ਮੰਨ ਸਕਦੇ ਹੋ ਕਿ ਉਹ ਗੈਂਗਸਟਰ ਹੈ ਜਾਂ ਉਹਦਾ ਕਤਲ ਦੇ ਵਿੱਚ ਹੱਥ ਹੈ। ਤੇ ਇੱਥੇ ਵੀ ਇਹ ਸੀਗਾ ਕਿ ਇੱਕ ਕਾਲ ਹੈ, ਆਧਾਰ ਉਹਨੂੰ ਬਣਾਇਆ ਗਿਆ ਕੰਪਲੇਂਟ ਦਾ, ਤਾਂ ਜਿਹੜਾ ਸ਼ਿਕਾਇਤ ਕਰਤਾ ਉਹਦੇ ਬਾਰੇ ਵੀ ਡਿਫੈਂਸ ਦਾ ਵਕੀਲ ਕਹਿੰਦਾ ਕਿ ਬੇਸਿਕਲੀ ਉਹ OSD ਨਹੀਂ ਹੈ। ਤਾਂ ਹਾਲਾਂਕਿ ਤਫਸੀਲ ਜਿਹੜੀ ਹੈ ਸਵੇਰੇ ਦੇਖਾਂਗੇ ਕਿ ਕਿੰਨੀਆਂ ਦਲੀਲਾਂ ਕਿਹੜੇ ਪਾਸੋਂ ਠੋਕਵੀਆਂ, ਕਿਹੜੇ ਪਾਸੋਂ ਥੋੜੀਆਂ ਕਮਜ਼ੋਰ ਰਹੀਆਂ। ਪਰ ਇਹ ਤੁਸੀਂ ਮੁੱਢਲੇ ਤੌਰ ਤੇ ਦੇਖ ਸਕਦੇ ਹੋ ਜਾਂ ਸਮਝ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੋਣ ਵਾਲਾ ਹੈ। ਮੈਨੂੰ ਲੱਗਦਾ ਕਿ ਇਹ ਮਾਮਲਾ ਵੈਸੇ ਤਾਂ ਥੋੜਾ ਬਹੁਤਾ ਤੇ ਪੁੱਠਾ ਅੱਜ ਤੋਂ ਹੀ ਪੈ ਜਾਏਗਾ। ਇਹ ਮਾਮਲਾ ਕਿਤੇ ਹੋ ਸਕਦਾ ਹੈ ਕਿ ਬਈ ਇਹ ਇਹਨਾਂ ਲਈ ਯਾਨੀ ਇਹਨਾਂ ਦੀ ਸਰਕਾਰ ਵਾਸਤੇ ਕਿਤੇ ਵਾਪਸ ਬੈਕਫਾਇਰ ਜਿਹਨੂੰ ਆਪਾਂ ਕਹਿੰਦੇ ਉਹ ਨਾ ਹੋ ਜਾਵੇ। ਜੀ।